ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸੈਨੇਟ ਦੇ ਵਿੱਚ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਨੋਮੀਨੇਟ ਕੀਤੀ ਗਈ ਸੁਪਰੀਮ ਕੋਰਟ ਦੇ ਨੋਮੀਨੀ ਜੱਜ ਕੇਤਨ ਜੀ ਬਰਾਊਨ, ਉਹਨਾਂ ਦੀ ਹੀਅਰਿੰਗ ਜਿਹੜੀ ਆ ਉਹ ਚੱਲ ਰਹੀ ਆ। ਇਹ 4 ਦਿਨ ਲੰਮੀ ਜਿਹੜੀ ਆ ਹੀਅਰਿੰਗ ਚੱਲੇਗੀ, ਜਿਹਦੇ ਵਿੱਚ ਪਤਾ ਹੀ ਆ ਵੀ 22 ਦੇ ਕਰੀਬ ਸੈਨੇਟਰਸ ਆ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਗ੍ਰਿਲ ਕਰ ਰਹੇ ਹੈਗੇ ਆ। 51 ਸਾਲਾਂ ਦੇ ਜੱਜ ਕੇਤਨ ਜੀ ਬਰਾਊਨ 10 ਸਾਲਾਂ ਤੋਂ ਆਲਰੇਡੀ ਜੱਜ ਹੈਗੇ ਆ, ਪਰ ਹੁਣ ਉਹ ਸੁਪਰੀਮ ਕੋਰਟ ਦੀ ਜੱਜਸ਼ਿਪ ਦੇ ਲਈ ਨੋਮੀਨੇਟ ਕੀਤੇ ਗਏ ਹੈਗੇ ਆ। ਜੀ ਬਿਲਕੁਲ। ਸੋ ਵੱਖ-ਵੱਖ ਜਿਹੜੇ ਸੈਨੇਟਰਸ ਆ ਉਹ ਆਪੋ ਆਪਣੇ ਸਵਾਲ ਜਵਾਬ ਆ ਉਹ ਕਰ ਰਹੇ ਨੇ। ਬਹੁਤ ਸਾਰੇ ਜਿਹੜੇ ਜਿੱਦਾਂ ਆਪਾਂ ਦੇਖਿਆ ਵੀ ਪਹਿਲੀਆਂ ਹੀਅਰਿੰਗਸ ਦੇ ਵਿੱਚ ਇੱਕ ਰਾਸ਼ਟਰਪਤੀ ਜਿਹੜੀ ਇੱਕ ਪਾਰਟੀ ਦੇ ਵੱਲੋਂ ਆ, ਦੂਜੀ ਪਾਰਟੀ ਵਾਲੇ ਹਮੇਸ਼ਾ ਹੀ ਉਹਨਾਂ ਨੂੰ ਮਸਲਿਆਂ ਦੇ ਵਿੱਚ ਉਲਝਾਉਣ ਜਾਂ ਆਪਣਾ ਪੱਖ ਜਿਹੜਾ ਆ ਉਹ ਮਜ਼ਬੂਤ ਕਰਨ ਦੀ ਗੱਲਾਂ ਕਰਦੇ ਆ। ਸੋ ਉਹੀ ਚੀਜ਼ ਹੈ, ਇਹ ਵੀ ਜਿਹੜੀ ਹੀਅਰਿੰਗ ਆ ਉਸ ਦੇ ਨਾਲੋਂ ਕੋਈ ਬਹੁਤੀ ਵੱਖਰੀ ਨਜ਼ਰ ਨਹੀਂ ਆ ਰਹੀ। ਬਸ ਇੱਕੋ ਹੀ ਚੀਜ਼ ਇਸ ਦੇ ਵਿੱਚ ਵੱਖਰੀ ਇਹ ਆ ਵੀ ਇਹ ਪਹਿਲੀ ਵਾਰੀ ਹੋ ਰਿਹਾ ਆ ਵੀ ਇੱਕ ਕਾਲੇ ਮੂਲ ਦੀ ਜਿਹੜੀ ਜੱਜ ਆ ਉਸ ਨੂੰ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨੋਮੀਨੇਟ ਕੀਤਾ ਗਿਆ ਆ। ਰੋ ਵਰਸਿਸ ਵੇਡ ਦੇ ਅਬੋਰਸ਼ਨ ਮਾਮਲੇ ਦੇ ਉੱਤੇ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਇੱਕ ਸੈਟਲਡ ਲਾਅ ਹੈਗਾ ਆ, ਵੀ ਜਿਹੜਾ ਸੁਪਰੀਮ ਕੋਰਟ ਦੇ ਦੁਆਰਾ 70 ਦੇ ਦਹਾਕੇ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਸੀ, ਉਸੇ ਨੂੰ ਅਖੀਰਲਾ ਕਾਨੂੰਨ ਜਿਹੜਾ ਉਹ ਮੰਨਿਆ ਜਾਣਾ ਚਾਹੀਦਾ ਆ, ਜੋ ਕਿ ਅਬੋਰਸ਼ਨ ਨੂੰ ਕਾਨੂੰਨੀ ਹੱਕ ਦਿੰਦਾ ਸੀਗਾ। ਸੋ ਜਿਹੜੇ ਸੈਨੇਟਰਸ ਆ ਉਹਨਾਂ ਨੇ ਇਹਨਾਂ ਦੇ ਦੁਆਰਾ ਜਿਹੜੇ ਗਿਟਮੋ ਬੇ ਦੇ ਡਿਟੇਨੀਜ਼ ਸੀਗੇ ਉਹਨਾਂ ਦੀ ਐਡਵੋਕੇਸੀ ਨੂੰ ਲੈ ਕੇ ਵੀ ਜਿਹੜੇ ਸਵਾਲ ਕੀਤੇ ਆ, ਵੀ ਜਿਹੜੇ ਪ੍ਰਾਈਵੇਟ ਫਰਮ ਦੇ ਲਈ ਜਦ ਉਹ ਕੰਮ ਕਰਦੇ ਸੀ। ਕੇਤਨ ਜੀ ਬਰਾਊਨ ਜੈਕਸਨ ਦੇ ਪਰਿਵਾਰ ਦੇ ਵਿੱਚੋਂ ਜਿਹੜਾ ਸ਼ਾਇਦ ਭਰਾ ਇਹਨਾਂ ਦਾ ਉਹ ਪੁਲਿਸ ਫੋਰਸ ਦੇ ਵਿੱਚ ਵੀ ਜਿਹੜਾ ਉਹ ਰਿਹਾ ਆ, ਸੋ ਉਹਨਾਂ ਦੇ ਬਾਰੇ ਵੀ ਜਿਹੜੇ ਸਵਾਲ ਜਵਾਬ ਆ ਉਹਨਾਂ ਨੂੰ ਵੀ ਵਿੱਚ ਨਾਲ ਲਿਆਂਦਾ ਗਿਆ ਸੀਗਾ। ਸੋ ਹੁਣ ਇਹ ਲੰਮਾ ਚੌੜਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਸੈਸ ਆ ਉਹ ਦੇਖਣ ਨੂੰ ਮਿਲੇਗਾ। ਤੇ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਸੋਚ ਰਹੇ ਹੈਗੇ ਆ ਵੀ ਇਸ ਕਮੇਟੀ ਦੇ ਵਿੱਚੋਂ ਇਹਨਾਂ ਦੀ ਜੇ ਕਨਫਰਮੇਸ਼ਨ ਹੁੰਦੀ ਆ, ਕਮੇਟੀ ਦੁਆਰਾ ਕਨਫਰਮ ਕੀਤਾ ਜਾਂਦਾ ਆ, ਤੇ ਅਪ੍ਰੈਲ ਦੇ ਐਂਡ ਤੱਕ ਜਿਹੜੇ ਜੈਕਸਨ ਆ ਉਹਨਾਂ ਦੀ ਸੈਨੇਟ ਕਨਫਰਮੇਸ਼ਨ ਆ ਉਸ ਦੇ ਲਈ ਵੋਟ ਆ ਉਹ ਪਵਾ ਦੇਣਾ ਚਾਹੁੰਦੇ ਨੇ। ਇਸ ਨੂੰ ਹੋਰ ਲੰਮਾ ਚੌੜਾ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ। ਸੋ ਦੇਖੋ ਕੀ ਜਿਹੜਾ ਇਹ ਬਣਦਾ ਆ, ਪਰ ਇਸ ਹੀਅਰਿੰਗ ਦੇ ਵਿੱਚ ਅਜੇ ਹੋਰ ਬਹੁਤ ਕੁਛ ਦੇਖਣਾ ਬਾਕੀ ਰਹੇਗਾ। 18 ਘੰਟੇ ਤੱਕ ਜਿਹੜੀ ਆ ਇਹਨਾਂ ਦੀ ਟੈਸਟੀਮੋਨੀ ਆ ਉਹ ਚੱਲ ਸਕਦੀ ਹੈਗੀ ਆ। ਐਵਰੀਡੇ ਫਿਊ ਆਵਰਸ ਦੀ ਟੈਸਟੀਮੋਨੀ ਆ ਉਹ ਉਹਨਾਂ ਦੀ ਹੁੰਦੀ ਆ। 22 ਦੇ 22 ਜਿਹੜੇ ਸੈਨੇਟਰਸ ਆ ਉਹਨਾਂ ਨੂੰ ਵੱਖ-ਵੱਖ ਸਮੇਂ ਦੇ ਉੱਤੇ ਕੁਛ ਮਿੰਟ ਦੇ ਲਈ ਆਪਣੇ ਸਵਾਲ ਜਵਾਬ ਆ ਉਹ ਕਰਨ ਦੇ ਲਈ ਮੌਕਾ ਮਿਲਦਾ ਹੈਗਾ ਆ। ਸੋ 22 ਜਿਹੜੀ ਕਮੇਟੀ ਮੈਂਬਰਸ ਆ ਫਿਰ ਅਖੀਰ ਦੇ ਵਿੱਚ ਹੀਅਰਿੰਗ ਤੋਂ ਬਾਅਦ 'ਚ ਆਪਸ ਦੇ ਵਿੱਚ ਵੋਟ ਪਾ ਕੇ ਇਹ ਨੋਮੀਨੀ ਨੂੰ ਸੈਨੇਟ ਵੋਟ ਦੇ ਲਈ ਘੱਲਣਾ ਹੈ ਕਿ ਨਹੀਂ ਘੱਲਣਾ ਆ, ਉਸ ਦੇ ਉੱਤੇ ਫੈਸਲਾ ਲੈਣਗੇ। ਜੀ, ਕੇਤਨ ਜੀ ਬਰਾਊਨ ਜੈਕਸਨ ਨੇ ਪ੍ਰੋਮਿਸ ਕੀਤਾ ਹੈਗਾ ਵੀ ਉਹ ਯੂਐਸ ਦੇ ਕੌਨਸਟੀਟਿਊਸ਼ਨ ਨੂੰ ਡਿਫੈਂਡ ਕਰਨਗੇ, ਜਿਸ ਨੂੰ ਕਿ ਉਹਨਾਂ ਨੇ ਇਹ ਕਿਹਾ ਵੀ ਗ੍ਰੈਂਡ ਐਕਸਪੈਰੀਮੈਂਟ ਆਫ ਅਮਰੀਕਨ ਡੈਮੋਕ੍ਰੇਸੀ ਹੈਗਾ। ਇਹ ਉਹਨਾਂ ਨੇ ਆਪਣੇ ਓਪਨਿੰਗ ਰਿਮਾਰਕ ਜਦੋਂ ਸ਼ੁਰੂ ਹੋਏ ਆ ਉਸ ਟਾਈਮ ਦੇ ਉੱਤੇ ਕਹੇ ਹੈਗੇ ਆ। ਯੂਐਸ ਦੇ ਸੁਪਰੀਮ ਕੋਰਟ 233 ਸਾਲ ਪਹਿਲਾਂ ਕ੍ਰੀਏਟ ਕੀਤੀ ਗਈ ਸੀ। ਸੋ ਪਹਿਲੀ ਵਾਰੀ ਫਸਟ ਬਲੈਕ ਵੂਮਨ ਸੁਪਰੀਮ ਕੋਰਟ ਦੀ ਜੱਜ ਹੋਏਗੀ।